ਇਹ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਤੇ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 25 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਯੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਖਬਰ ਆਪਾਂ ਟਰੱਕਰਸ ਦੀ ਜੋ ਸਟ੍ਰਾਈਕ ਚੱਲ ਰਹੀ ਸੀ ਓਕਲੈਂਡ ਪੋਰਟ ਦੇ ਉੱਤੇ, ਉਹਦੇ ਬਾਰੇ ਡਿਸਕਸ ਕਰਦੇ ਜਾਈਏ। ਉਹ ਅੱਜ ਸਵੇਰੇ ਸਟ੍ਰਾਈਕ ਬੰਦ ਕਰ ਦਿੱਤੀ ਗਈ ਹੈਗੀ ਆ। ਕੋਈ ਕਿਸੇ ਗੱਲ ਦਾ, ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਇਆ। ਪਿਛਲੇ ਇੱਕ ਹਫ਼ਤੇ ਤੋਂ ਸਟ੍ਰਾਈਕ ਚੱਲ ਰਹੀ ਸੀ। US ਦੇ ਮੇਜਰ ਆਊਟਲੈਟਸ ਜਿੰਨੇ ਵੀ ਹੈਗੇ ਆ, ਵਾਲ ਸਟਰੀਟ ਜਰਨਲ ਤੱਕ, ਨਿਊਯਾਰਕ ਟਾਈਮ ਤੱਕ, ਫੌਕਸ ਚੈਨਲ ਨੇ, ਸਾਰਿਆਂ ਨੇ ਇਹ ਕਵਰ ਕੀਤਾ ਸੀ। ਪਰ ਗੱਲ ਉਹੀ ਹੁੰਦੀ ਹੈ ਵੀ ਜਦੋਂ ਤੁਹਾਡੀ ਯੂਨਿਟੀ ਨਹੀਂ ਹੁੰਦੀ, ਜਦੋਂ ਲੌਂਗ ਹਾਲ ਵਾਲਿਆਂ ਨੂੰ ELD ਦੀ ਜ਼ਰੂਰਤ ਸੀ, ਦੂਜਿਆਂ ਨੇ ਨਹੀਂ ਹਿੱਸਾ ਲਿਆ। ਜਦੋਂ ਮਿੱਟੀ ਵਾਲੇ ਟਰੱਕਾਂ ਵਾਲਿਆਂ ਨੂੰ ਜ਼ਰੂਰਤ ਸੀ ਤੇ ਦੂਜੇ ਫੀਲਡ ਵਾਲਿਆਂ ਨੇ ਨਹੀਂ ਲਿਆ। ਅੱਜ ਪੋਰਟ ਤੇ ਜਿਹੜੇ ਵਰਕਰਸ ਕੰਮ ਕਰਦੇ ਸੀ, ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ। ਸੋ ਗਵਰਨਰ ਦੇ ਆਫਿਸ ਨੇ ਇਹ ਕਿਹਾ ਆ ਵੀ ਚੁੱਪ ਕਰਕੇ ਆਪਣਾ ਫੋਕਸ ਕਰੋ ਇਸ ਸਪੋਰਟਿੰਗ ਦਿਸ ਟ੍ਰਾਂਜੀਸ਼ਨ। ਜੋ ਆਪਾਂ 1099 ਤੋਂ AV5 ਦੇ ਰਾਹੀਂ ਪੇਰੋਲ ਵੱਲ ਜਾ ਰਹੇ ਆ, ਉਸ ਦੀ ਸਪੋਰਟ ਕਰੋ। ਜੋ ਪੋਰਟ ਦੀਆਂ ਅਥਾਰਟੀਜ਼ ਆ, ਉਹਨਾਂ ਨੇ ਫਰਾਈਡੇ ਨੂੰ ਜਿੰਨੇ ਟਰੱਕਰ ਡਰਾਈਵਰਸ ਹੈਗੇ ਆ, ਉਹਨਾਂ ਨੂੰ ਕਿਹਾ ਸੀ ਵੀ ਆਪਣੀ ਜਿਹੜੀ ਸਟ੍ਰਾਈਕ ਆ ਉਹ ਇੱਕ ਸਪੈਸੀਫਿਕ ਜਗ੍ਹਾ ਦੇ ਉੱਤੇ ਤੁਹਾਨੂੰ ਜਗ੍ਹਾ ਦੇ ਦਿੰਦੇ, ਉੱਥੇ ਕਰੀ ਜਾਓ, ਪਰ ਤੁਸੀਂ ਮੇਨ ਜੋ ਰਸਤਾ ਆ ਉਹ ਨਹੀਂ ਬੰਦ ਕਰ ਸਕਦੇ। ਜੇ ਉਹ ਕਰੋਗੇ ਤੇ ਫਿਰ ਸਾਨੂੰ ਪੁਲਿਸ ਨੂੰ ਬੁਲਾਉਣਾ ਪਊਗਾ। ਤੇ ਅੱਜ ਸਵੇਰੇ ਉੱਥੇ ਪੁਲਿਸ, ਹਾਈਵੇ ਪੈਟਰੋਲ, ਸਾਰੀ ਵੱਡੀ ਗਿਣਤੀ 'ਚ ਮੌਜੂਦ ਵੀ ਸੀ। ਸੋ ਅੱਜ ਕਿਸੇ ਨੇ ਉੱਥੇ ਪ੍ਰੋਟੈਸਟ ਨਹੀਂ ਕੀਤਾ ਹੈਗਾ। 70,000 ਤੋਂ ਵੱਧ ਇੰਡੀਪੈਂਡੈਂਟ ਟਰੱਕਰਸ ਜੋ ਕੈਲੀਫੋਰਨੀਆ 'ਚ ਹੈਗੇ ਆ, ਉਹ ਇਸ ਦੇ ਨਾਲ ਅਫੈਕਟਡ ਹੋਣਗੇ। ਹੁਣ ਪਿਛਲੇ ਪੂਰੇ ਹਫ਼ਤੇ ਤੋਂ ਹੀ ਕਿਉਂਕਿ ਕੰਟੇਨਰਸ ਮੂਵ ਨਹੀਂ ਹੋਏ ਹੈਗੇ, ਕਹਿੰਦੇ ਵੀ 8,000 ਤੋਂ 9,000 ਕੰਟੇਨਰ ਵੀਕਲੀ ਹੈਂਡਲ ਕਰਦਾ ਹੈਗਾ ਓਕਲੈਂਡ ਦਾ ਪੋਰਟ। ਕੈਲੀਫੋਰਨੀਆ ਦਾ ਤੀਜਾ ਵੱਡਾ ਪੋਰਟ ਹੈਗਾ। ਸੋ ਹੁਣ ਇੱਥੇ ਕੰਮ ਬਿਲਕੁਲ ਜਿਹੜਾ ਆ ਦੁਬਾਰਾ ਕੀ ਸ਼ੁਰੂ ਹੋ ਗਿਆ ਹੈਗਾ। ਜੀ, ਪੋਰਟ ਦੇ ਜਿਹੜੇ ਇੰਪਲੋਈਜ਼ ਆ, ਉਹਨਾਂ ਨੂੰ ਜਿਹੜਾ ਮੈਨੇਜ ਕਰਨ ਵਾਲੇ ਆ, ਉਹ ਇਹ ਦਾਅਵਾ ਕਰ ਰਹੇ ਆ ਵੀ ਸਾਰੇ ਜਿਹੜੇ ਮਰੀਨ ਟਰਮੀਨਲਸ ਆ ਉਹ ਹੁਣ ਪੂਰੀ ਤਰ੍ਹਾਂ ਚਾਲੂ ਹੋ ਚੁੱਕੇ ਆ। ਸੈਂਕੜਿਆਂ ਹੀ ਜਿਹੜੇ ਟਰੱਕ ਡਰਾਈਵਰਸ ਆ, ਉਹਨਾਂ ਨੇ ਇਸ ਪੋਰਟ ਦੇ ਬਾਹਰ ਹਫ਼ਤਾ ਭਰ ਜਿਹੜਾ ਪ੍ਰੋਟੈਸਟ ਆ ਉਹ ਕਰੀ ਰੱਖਿਆ, ਐਵਰੀਡੇ ਕਰਦੇ ਸੀਗੇ। ਇਹਦੇ ਨਾਲ ਕਹਿੰਦੇ ਆ ਵੀ ਪੋਰਟ ਦੇ ਕੰਮਕਾਜ ਦੇ ਉੱਤੇ ਕਾਫੀ ਅਸਰ ਪਿਆ ਸੀ ਤੇ ਇਸ ਦੇ ਨਾਲ ਸਪਲਾਈ ਚੇਨ ਨੂੰ ਵੀ ਸਟ੍ਰੇਨ ਹੋਇਆ ਸੀ ਤੇ ਡਿਸਟਰਪਸ਼ਨ ਵੀ ਹੋਈ ਸੀ। ਕਾਫੀ ਕਹਿ ਸਕਦੇ ਆ ਵੀ ਫਰਕ ਇਸ ਦੇ ਕਰਕੇ ਪੈ ਗਿਆ ਸੀਗਾ। ਸੋ ਅਧਿਕਾਰੀ ਜਿਹੜੇ ਉੱਥੇ ਦੇ ਆ, ਉਹ ਕਹਿੰਦੇ ਆ ਵੀ ਜਿਹੜਾ ਸ਼ਟਡਾਊਨ ਤੋਂ ਪੂਰੀ ਤਰ੍ਹਾਂ ਰਿਕਵਰ ਹੋਣ ਨੂੰ ਵਕਤ ਜਿਹੜਾ ਉਹ ਲੱਗੂਗਾ। ਉੱਧਰ ਜਿਹੜੇ ਕਹਿੰਦੇ ਵੀ ਕੁਝ ਸ਼ਿਪਰ ਸੀਗੇ ਜਿਨ੍ਹਾਂ ਨੇ ਉੱਧਰੋਂ ਸਮਾਨ ਘੱਲਣਾ ਸੀ, ਉਹਨਾਂ ਨੇ ਪੋਰਟ ਆਫ ਓਕਲੈਂਡ ਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣਾ ਸਮਾਨ ਹੋਰ ਜਿਹੜੇ ਪੋਰਟਸ ਦੇ ਉੱਤੇ, ਬੰਦਰਗਾਹਾਂ ਦੇ ਉੱਤੇ ਘੱਲਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ। ਸੋ 2019 ਦੇ ਵਿੱਚ AV5 ਦਾ ਜਿਹੜਾ ਕਾਨੂੰਨ ਬਣਿਆ ਸੀਗਾ, ਲੇਬਰ ਲਾ ਦੇ ਨਾਲ ਸੰਬੰਧਿਤ, ਕਹਿੰਦੇ ਆ ਵੀ ਜਿਹੜਾ ਕਾਨੂੰਨ ਆ ਉਸ ਦੇ ਉਲਟ ਇਹ ਜਿਹੜੀ ਪੋਰਟ ਦੇ ਜਿਹੜੇ ਟਰੱਕਰਸ ਆ ਉਹਨਾਂ ਦੁਆਰਾ
ਪ੍ਰੋਟੈਸਟ ਜਿਹੜੇ ਉਹ ਕੀਤੇ ਜਾ ਸਕਦੇ ਸੀਗੇ। ਪੋਰਟ ਆਫ ਓਕਲੈਂਡ ਦੇ ਵਿੱਚ ਕੰਮਕਾਜ ਠੱਪ ਹੋਣ ਕਰਕੇ ਜਿਹੜੇ ਆ ਕਹਿੰਦੇ ਕਈ ਜਿਹੜੀਆਂ ਸ਼ਿਪਸ ਆ ਉਹ ਸਮੁੰਦਰ ਦੇ ਵਿੱਚ ਇੰਤਜ਼ਾਰ ਕਰ ਰਹੀਆਂ ਸੀ ਵੀ ਕਦੋਂ ਸਾਡਾ ਵਕਤ ਲੱਗੇਗਾ ਤੇ ਸਾਨੂੰ ਜਿਹੜੇ ਉਹ ਲਾਉਣ ਦਿੱਤੇ ਜਾਣਗੇ, ਜਿਹੜੇ ਉਹ ਲਈ ਆਉਂਦੇ ਹੁੰਦੇ ਆ। ਸੋ ਉਸ ਸਮਾਨ ਜਿਹੜਾ ਉਹ ਲਾਉਣ ਦੇ ਲਈ, ਸੋ ਹਾਲ ਦੀ ਘੜੀ ਲਾ ਇਨਫੋਰਸਮੈਂਟ ਦੀ ਵੀ ਧਮਕੀ ਜਿਹੜੀ ਇਹਨਾਂ ਪ੍ਰੋਟੈਸਟਰਸ ਨੂੰ ਦਿੱਤੀ ਗਈ ਆ ਵੀ ਤੁਹਾਨੂੰ ਜਿਹੜਾ ਆ ਉਹ ਇੱਥੋਂ ਨਹੀਂ ਤਾਂ ਅਰੈਸਟ ਵੀ ਕੀਤਾ ਜਾ ਸਕਦਾ, ਡਿਟੇਨ ਵੀ ਕੀਤਾ ਜਾ ਸਕਦਾ ਆ, ਜੇ ਤੁਸੀਂ ਆਪਣੇ ਇਹਨਾਂ ਪ੍ਰੋਟੈਸਟ ਨੂੰ, ਕੰਮਕਾਜ ਨੂੰ ਜਿਹੜਾ ਉਹ ਰੋਕਣ ਦੀ ਕੋਸ਼ਿਸ਼ ਕਰੋਗੇ। ਸੋ ਲਾ ਇਨਫੋਰਸਮੈਂਟ ਕਹਿੰਦੇ ਵੀ ਉੱਥੇ ਮੋਨੀਟਰ ਕਰ ਰਹੀ ਆ ਪੋਰਟ ਦੇ ਵਿੱਚ, ਤੇ ਇਹ ਕੋਸ਼ਿਸ਼ਾਂ ਕਰ ਰਹੀ ਆ ਵੀ ਟ੍ਰੈਫਿਕ ਫਲੋ ਆ ਉਸ ਨੂੰ ਚਾਲੂ ਜਿਹੜਾ ਉਹ ਰੱਖਿਆ ਜਾਵੇ। ਉਹਨਾਂ ਨੇ ਕਿਹਾ ਵੀ ਟਰੱਕਰਸ ਨੇ ਆਪਣੀ ਜਿਹੜੀ ਗੱਲ ਆ ਉਹ ਰੱਖੀ ਆ, ਉਹ ਦੱਸ ਰਹੇ ਆ, ਤੇ ਹੁਣ ਦੇਖੋ ਹੋਪਫੁਲੀ ਸ਼ਾਇਦ ਇਹਨਾਂ ਦੀ ਜਿਹੜੀ ਉਹ ਸੁਣੀ ਜਾਵੇ। ਕਈ ਜਿਹੜੇ ਟਰੱਕਰਸ ਨੇ ਵੱਖ-ਵੱਖ ਅਦਾਰਿਆਂ ਦੇ ਨਾਲ ਗੱਲ ਕਰਦੇ ਹੋਏ ਵੀ ਆਖਿਆ ਹੈਗਾ ਆ, ਕਹਿੰਦੇ ਵੀ ਕਈ ਜਿਹੜੇ ਇੰਡੀਪੈਂਡੈਂਟ ਆਪਰੇਟਰਸ ਆ ਉਹਨਾਂ ਨੇ ਅੱਜ ਵੀ ਘਰੇ ਰਹਿਣ ਦਾ ਹੀ ਮਨ ਜਿਹੜਾ ਉਹ ਬਣਾਇਆ ਸੀਗਾ, ਕਿਉਂਕਿ ਪੋਰਟ ਦੀ ਅਥਾਰਟੀ ਨੇ ਇਹ ਧਮਕੀ ਦਿੱਤੀ ਸੀ ਪਿਛਲੇ ਹਫ਼ਤੇ ਵੀ ਨਹੀਂ ਤਾਂ ਤੁਹਾਨੂੰ ਜਿਹੜਾ ਆ ਉਹ ਅਸੀਂ ਗ੍ਰਿਫਤਾਰ ਕਰ ਲਵਾਂਗੇ ਜੇ ਪੋਰਟ ਦੇ ਕੰਮਕਾਜ ਦੇ ਵਿੱਚ ਤੁਸੀਂ ਹੁਣ ਵਿਘਨ ਪਾਇਆ ਆ। ਸੋ ਪੋਰਟ ਵਾਲੇ ਵੀ ਹੁਣ ਆਪਣਾ ਹੱਥ ਜਿਹੜਾ ਆ ਕਹਿ ਲਓ ਡੰਡਾ ਦਿਖਾਉਣ ਦੀ ਕੋਸ਼ਿਸ਼ ਇੱਕ ਹਿਸਾਬ ਦੇ ਨਾਲ ਟਰੱਕਰਸ ਨੂੰ ਕਰ ਰਹੇ ਆ ਭਾਈ। ਪਰ ਇਸ ਦੇ ਵਿੱਚ ਨਾਲ ਹਰਜੋਤ ਸਿੰਘ ਜੀ ਇਹ ਆ ਵੀ ਟਰੱਕਰਸ ਨੂੰ ਜੇ ਚਾਹੁੰਦੇ ਆ ਵੀ ਇਸ ਚੀਜ਼ ਦੇ ਵਿੱਚ ਇਹਨਾਂ ਨੂੰ ਕੁਛ ਐਗਜ਼ੈਂਪਸ਼ਨ ਮਿਲੇ, ਕੁਛ ਦੇਖਣ ਵਾਲਾ ਹੋਵੇ, ਤਾਂ ਇਹਨਾਂ ਨੂੰ ਥੋੜ੍ਹੇ ਕਰੜੇ ਹੋ ਕੇ ਜਿਹੜੇ ਕੌੜੇ ਘੁੱਟ ਭਰ ਕੇ ਪ੍ਰੋਟੈਸਟ ਨੂੰ ਫਿਰ ਕੰਟੀਨਿਊ ਜਿਹੜਾ ਉਹ ਰੱਖਣਾ ਪਵੇਗਾ। ਜੀ, ਅਗਲੀ ਖਬਰ ਵੱਲ ਚਲੀਏ। USA ਦੇ ਕੈਲੀਫੋਰਨੀਆ ਸਟੇਟ ਦੇ ਵਿੱਚ ਜੋ ਹੌਟਸਪੌਟ ਬਹੁਤ ਤੇਜ਼ੀ ਦੇ ਨਾਲ ਓਮੀਕਰਨ ਵੇਰੀਐਂਟ ਫੈਲ ਰਿਹਾ ਆ, ਕਹਿੰਦੇ ਵੀ ਇਹ ਇੰਡੀਆ ਦੇ ਵਿੱਚ ਓਰਿਜਨ ਹੋਇਆ ਸੀ। ਸੋ ਜਿਹੜੀ ਨਵੀਂ ਸਟੱਡੀ ਆਈ ਆ, ਓਮੀਕਰੋਨ ਸਬ ਲਾਈਨੇਜ BA.2.75 ਲਾਸ ਐਂਜਲਸ ਕਾਉਂਟੀ ਨੇ ਆਇਡੈਂਟੀਫਾਈ ਕੀਤਾ। ਉੱਥੇ ਦੇ ਹੈਲਥ ਆਫੀਸ਼ੀਅਲਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ, ਕਹਿੰਦੇ ਪਈ ਇੰਡੀਆ ਦੇ ਵਿੱਚੋਂ ਜੋ ਕਾਫੀ ਫੈਲਿਆ ਹੋਇਆ, ਉੱਥੇ ਦਾ ਇਹ ਵੇਰੀਐਂਟ ਮਈ ਮਹੀਨੇ, ਜੂਨ ਮਹੀਨੇ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਆਇਆ ਹੈਗਾ। ਸੋ ਸਭ ਤੋਂ ਪਹਿਲਾਂ ਬੇ ਏਰੀਏ ਦੇ ਵਿੱਚ ਮਿਡ ਜੂਨ ਦੇ ਵਿੱਚ ਉਹ ਸੇਮ ਓਮੀਕਰੋਨ ਦੇ ਵੇਰੀਐਂਟ 2.75 ਨੂੰ ਪਾਇਆ ਗਿਆ, ਜੋ ਕਿ ਇੰਡੀਆ 'ਚ ਬਹੁਤ ਤੇਜ਼ੀ ਨਾਲ ਫੈਲਿਆ ਹੋਇਆ ਸੀ। ਜੋ ਕਰੋਨਾ ਵਾਇਰਸ ਦੇ ਸਟ੍ਰੇਨਸ ਹੈਗੇ ਆ BA.2.75, ਇਸ ਨੂੰ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਮੋਨੀਟਰ ਕਰ ਰਹੀ ਹੈਗੀ ਆ। ਕਿਸੇ ਟਾਈਮ ਵੀ ਇਹ ਜ਼ਿਆਦਾ ਫੈਲ ਸਕਦਾ ਹੈਗਾ। ਡਾਕਟਰ ਡੇਵਿਡ ਸਮਿਥ, ਚੀਫ ਇਨਫੈਕਸ਼ੀਅਸ ਡਿਸੀਜ਼ ਤੇ ਗਲੋਬਲ ਪਬਲਿਕ ਹੈਲਥ UC ਸੈਨ ਡੀਗੋ ਦੇ ਵਿੱਚ ਹੈਗੇ, ਉਹਨਾਂ ਨੇ ਇਹ ਦੱਸਿਆ ਆ। ਸੈਨ ਡੀਗੋ ਕਾਉਂਟੀ ਵੀ ਬਹੁਤ ਜ਼ੋਰ ਦੇ ਨਾਲ ਕੋਸ਼ਿਸ਼ ਕਰ ਰਹੀ ਹੈ ਵੀ ਕਰੋਨਾ ਵਾਇਰਸ ਦੇ ਕੇਸਿਸ ਨਾ ਫੈਲਣ। ਸੋ ਇੱਕ ਵਾਰੀ ਫੇਰ ਜਿੰਨੇ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਭਾਈ ਜਿੱਥੇ ਵੱਡੇ ਇਕੱਠ ਹੋ ਰਹੇ ਆ ਉੱਥੇ ਥੋੜਾ ਬਚ ਕੇ ਜਾਓ। ਅੱਜ ਕੱਲ੍ਹ ਮੇਲੇ, ਬਹੁਤ ਹੋਰ ਚੀਜ਼ਾਂ ਹੋ ਰਹੀਆਂ ਹੈਗੀਆਂ, ਗੁਰੂ ਘਰਾਂ 'ਚ ਵੀ ਬਹੁਤ ਇਕੱਠ ਹੁੰਦੇ ਹੈਗੇ ਆ। ਜਾਂ ਮਾਸਕ ਪਾਓ, ਥੋੜਾ ਬਚ ਕੇ ਜਾਓ। ਤੇ ਇੱਕ ਜੇ ਕਿਸੇ ਨੂੰ ਹੋਇਆ ਚਾਹੇ, ਕਿਉਂਕਿ ਇੱਕ ਤਾਂ ਗੁੱਡ ਚੀਜ਼ ਹੈ ਇਸ ਵਾਰੀ ਜਿਹਨੂੰ ਕਰੋਨਾ ਵਾਇਰਸ ਹੁੰਦਾ ਆ ਉਹ ਮਾਈਲਡ ਹੁੰਦਾ, ਇੰਨਾ ਜ਼ਿਆਦਾ ਬੰਦਾ ਬਿਮਾਰ ਨਹੀਂ ਹੁੰਦਾ। ਥੋੜਾ ਬਹੁਤਾ ਬੁਖਾਰ ਹੋ ਗਿਆ, ਜ਼ੁਕਾਮ ਹੋ ਗਿਆ, ਇੱਦਾਂ ਦਾ। ਸੋ ਉਹ ਆਪ ਨਾ ਬਾਹਰ ਕਿਤੇ ਜਾਣ ਤੇ ਤਾਂ ਕਿ ਹੋਰ ਨਾ ਬਿਮਾਰ ਹੋਵੇ। ਸੋ ਜਿੰਨੇ ਵੀ ਲੋਕ ਵੱਡੇ, ਕਿਉਂਕਿ ਅੱਜ ਕੱਲ੍ਹ ਵਿਆਹਾਂ ਦੇ ਵੀ ਬਹੁਤ ਵੱਡੇ ਵੱਡੇ ਫੰਕਸ਼ਨ ਹੋ ਰਹੇ ਆ, ਸੋ ਥੋੜਾ ਬਚ ਕੇ ਹੀ ਚੱਲਣਾ ਚਾਹੀਦਾ ਹੈਗਾ। ਉਹ ਜਿਹਦਾ ਇਮਿਊਨ ਸਿਸਟਮ ਸਟਰੋਂਗ ਨਹੀਂ ਹੈਗਾ, ਉਹਨੂੰ ਜਲਦੀ ਕਰੋਨਾ ਫੜ ਲੈਂਦਾ ਹੈ। ਇੱਕ ਚੀਜ਼ ਨਵੀਂ ਵੀ ਜਿਹੜੀ ਉਹ ਦੇਖੀ ਜਾ ਰਹੀ ਆ, ਲੋਕ ਇਹ ਵੀ ਹੁਣ ਸ਼ਿਕਾਇਤ ਕਰ ਰਹੇ, ਕਿਉਂਕਿ ਹੁਣ ਐਟ ਹੋਮ ਟੈਸਟ ਕਿਟਸ ਅਵੇਲੇਬਲ ਹੈਗੀਆਂ ਜਿਹੜੀਆਂ ਐਂਟੀਜਨ ਟੈਸਟ ਕਰਦੇ ਆ। ਕਈ ਲੋਕ ਬੜੇ ਕਨਫਿਊਜ਼ਡ ਨੇ ਇਸ ਨੂੰ ਲੈ ਕੇ, ਵੀ ਕਹਿੰਦੇ ਵੀ ਉਹਨਾਂ ਨੂੰ ਸ਼ਰੇਆਮ ਲੱਗ ਰਿਹਾ ਵੀ ਕੋਵਿਡ ਦੇ ਸਿੰਪਟਮ ਆ, ਪਰ ਬਾਰ-ਬਾਰ ਉਹਨਾਂ ਦਾ ਜਿਹੜਾ ਟੈਸਟ ਜਿਹੜਾ ਆ ਘਰ ਵਿੱਚ ਆ ਉਹ ਨੈਗੇਟਿਵ ਆਈ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕਈਆਂ ਨੂੰ ਫੀਵਰ, ਫਟੀਕ, ਮਸਲ ਏਕ, ਸੁੰਘਣ ਦੀ ਸ਼ਕਤੀ, ਸਵਾਦ ਵਾਲੀ ਸ਼ਕਤੀ ਜਿਹੜੀ ਆ ਉਹ ਲੋਸ ਹੋ ਚੁੱਕੀ, ਪਰ ਫਿਰ ਵੀ ਉਹਨਾਂ ਦਾ ਘਰ ਦੇ ਵਿੱਚ ਟੈਸਟ ਨੈਗੇਟਿਵ ਆ ਰਿਹਾ। ਕਹਿੰਦੇ BA.5 ਤੇ BA.4 ਦੇ ਜਿਹੜੇ ਕਈ ਕੇਸਿਸ ਆ
ਉਹ ਇਹ ਐਂਟੀਜਨ ਟੈਸਟਿੰਗ ਦੇ ਵਿੱਚ ਕਈ ਵਾਰੀ ਨੈਗੇਟਿਵ ਆਉਂਦੇ ਆ, ਈਵਨ ਦੋ ਤੁਸੀਂ ਕੋਵਿਡ ਪੋਜ਼ੀਟਿਵ ਵੀ ਹੁੰਦੇ ਆ। ਸੋ ਇਹ ਹੁਣ ਦੇਖਣ ਵਾਲੀ ਨਵੇਂ ਹੀ ਇੱਕ ਗੱਲ ਆ, ਕਿਉਂਕਿ ਇਹ ਹੁਣ ਟੈਸਟ ਤਾਂ ਬਣੇ ਆ, ਪੁਰਾਣੇ ਜਿਹੜੇ ਵੇਰੀਐਂਟਸ ਆ ਉਸ ਦੇ ਹਿਸਾਬ ਦੇ ਨਾਲ ਮੇ ਬੀ ਜਿਹੜੇ ਨਵੇਂ ਵੇਰੀਐਂਟਸ ਆ ਇਹਨਾਂ ਨੂੰ ਚੰਗੀ ਤਰ੍ਹਾਂ ਉਹ ਟੈਸਟ ਕਰਨ ਦੇ ਵਿੱਚ ਕਾਮਯਾਬ ਨਹੀਂ ਆ। ਉੱਦਾਂ ਜਿਹੜੇ ਮੁਹੰਮਦ ਸਤੀ ਜਿਹੜੇ ਆ ਉਹਨਾਂ ਨੇ ਇੱਕ ਦੱਸਿਆ ਆ ਵੀ ਹਾਲ ਦੀ ਘੜੀ ਤੇ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਦੇ ਐਕਸਪਰਟ ਆ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਜਿਹੜੇ ਘਰੇ ਪਏ ਐਂਟੀਜਨ ਟੈਸਟ ਆ ਉਹ ਨਵੇਂ ਵੇਰੀਐਂਟ ਨੂੰ ਡਿਟੈਕਟ ਨਹੀਂ ਕਰ ਸਕਦੇ, ਤੇ ਇਦਾਂ ਦਾ ਕਲੇਮ ਨਹੀਂ ਹੈਗਾ। ਇਹ ਪਬਲਿਕ ਹੈਲਥ ਡਿਵੀਜ਼ਨ ਦੇ ਵਿੱਚ ਕੰਮ ਕਰਦੇ ਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ 'ਚ। ਸੋ ਕਹਿੰਦੇ ਵੀ ਲੋਕਾਂ ਨੂੰ ਅਜੇ ਵੀ ਉੱਦਾਂ ਐਟ ਹੋਮ ਐਂਟੀਜਨ ਟੈਸਟ ਜਿਹੜੇ ਆ ਉਹ ਵਰਤਣੇ ਚਾਹੀਦੇ ਆ। ਹਾਂ, ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਵਾਕਿਆ ਹੀ ਕੋਵਿਡ ਦੇ ਲੱਛਣ ਆ, ਤਾਂ ਫਿਰ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਥੋੜ੍ਹਾ ਜਿਹਾ ਆਪਣੇ ਆਪ ਨੂੰ ਉਹੋ ਜਿਹੀਆਂ ਥਾਵਾਂ 'ਤੇ ਨਾ ਲੈ ਕੇ ਜਾਓ ਵੀ ਜਿੱਥੇ ਤੁਹਾਡੇ ਕਰਕੇ ਜਿਹੜਾ ਉਹ ਅੱਗੇ ਕਿਸੇ ਹੋਰ ਨੂੰ ਫੈਲ ਜਾਵੇ। ਜੀ। ਅਗਲੀ ਖਬਰ पर चलिए जो ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਗੋਲ ਸੈਟਅਪ ਕੀਤਾ ਹੈ ਜਿਹਦੇ ਮੁਤਾਬਕ 30 ਲੱਖ ਕਲਾਈਮੇਟ ਰੈਡੀ ਘਰ ਬਣਾਏ ਜਾਣਗੇ, ਜਿਨ੍ਹਾਂ ਦੇ ਵਿੱਚ 6 ਮਿਲੀਅਨ ਹੀਟ ਪੰਪਸ ਵੀ ਲਾਏ ਜਾਣਗੇ ਸਨ 2030 ਤੱਕ। ਸੋ ਜੋ ਨਵਾਂ ਟਾਰਗੇਟ ਆ ਕਲਾਈਮੇਟ ਰੈਜ਼ੀਲੀਐਂਟ ਹਾਊਸਿੰਗ ਦੇ ਲਈ, ਉਹ ਉਸ ਨੂੰ ਸਾਰਾ ਮੋਨੀਟਰ ਕੈਲੀਫੋਰਨੀਆ ਏਅਰ ਰਿਸੋਰਸਿਸ ਬੋਰਡ ਕਰੂਗਾ। ਸੋ ਇਹ ਇੱਕ ਵਧੀਆ ਵੀ ਗੱਲ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜੋ ਘਰ ਬਣੇ ਜਾਣਗੇ ਐਨਵਾਇਰਮੈਂਟਲ ਫਰੈਂਡਲੀ ਹੋਣਗੇ। ਕਹਿੰਦੇ 3 ਮਿਲੀਅਨ ਕਲਾਈਮੇਟ ਰੈਡੀ ਕਲਾਈਮੇਟ ਫਰੈਂਡਲੀ ਘਰ 2030 ਤੱਕ ਤੇ 7 ਮਿਲੀਅਨ ਘਰ 2035 ਤੱਕ। 50% ਜਾਂ ਇਸ ਤੋਂ ਵੱਧ ਲੋ ਇਨਕਮ ਤੇ ਐਨਵਾਇਰਮੈਂਟਲ ਜਸਟਿਸ ਕਮਿਊਨਿਟੀਜ਼ ਦੇ ਲਈ ਹੋਊਗਾ। ਸੋ ਇਹ ਅੱਜ ਰਿਪੋਰਟ ਜੋ ਕੈਲੀਫੋਰਨੀਆ ਦਾ ਗਵਰਨਰ ਆ ਉਹਦੇ ਆਫਿਸ ਦੇ ਵਿੱਚੋਂ ਆਈ ਹੈਗੀ ਆ। ਜੇ ਦੱਸਦੀ ਜਾਈਏ ਇਸ ਮਹੀਨੇ ਤੱਕ 28 ਸਟੇਟਸ ਤੇ ਕੈਲੀਫੋਰਨੀਆ ਤੋਂ ਲੈ ਕੇ ਨਿਊ ਹੈਮਸ਼ੀਰ ਤੱਕ ਐਕਸੈਸਿਵ ਹੀਟ ਵਾਰਨਿੰਗ ਆ ਤੇ ਹੀਟ ਐਡਵਾਈਜ਼ਰੀਜ਼ ਇਸ਼ੂ ਕੀਤੀਆਂ ਗਈਆਂ ਨੈਸ਼ਨਲ ਵੈਦਰ ਸਰਵਿਸ ਵੱਲੋਂ। ਸੋ ਇਹ ਵੀ ਇੱਕ ਕਾਰਨ ਹੈਗਾ ਜਿਹਦੇ ਕਰਕੇ ਜੋ ਗਵਰਨਰ ਆ ਉਹ ਸੋਚ ਰਹੇ ਆ ਵੀ ਆਪਾਂ ਨੂੰ ਇਸ ਤਰ੍ਹਾਂ ਦੇ ਘਰ ਬਣਾਉਣੇ ਚਾਹੀਦੇ ਆ। ਇਸੇ ਨਾਲ ਹੀ ਸੰਬੰਧਿਤ ਗੱਲ ਕਰਦੇ ਜਾਈਏ, ਗੈਵਨ ਨਿਊਸਮ ਹੁਣਾਂ ਨੇ ਇਹ ਵੀ ਉਮੀਦ ਕਹਿੰਦੇ ਜਤਾਈ ਆ ਵੀ ਕੈਲੀਫੋਰਨੀਆ ਵਿੰਡ ਐਨਰਜੀ ਦਾ ਐਪੀ ਸੈਂਟਰ ਬਣੂਗਾ, ਵੀ ਮੁੱਖ ਤੌਰ ਦੇ ਉੱਤੇ ਅਸੀਂ ਵਿੰਡ ਐਨਰਜੀ ਦੇ ਨਾਲ ਇੱਥੇ ਬਿਜਲੀ ਦਾ ਉਤਪਾਦਨ ਕਰਾਂਗੇ। 2045 ਦੇ ਵਿੱਚ 2045 ਦੇ ਵਿੱਚ ਕੈਲੀਫੋਰਨੀਆ ਇਹ ਇੱਛਾ ਰੱਖਦਾ ਆ ਵੀ ਉਹ ਕਾਰਬਨ ਨਿਊਟਰਲ ਜਿਹੜਾ ਹੋ ਜਾਵੇ, ਮਤਲਬ ਜਿੰਨੀ ਵਰਤ ਰਿਹਾ ਆ ਓਨੀਓ ਹੀ ਜਿਹੜੀ ਆ ਉਸ ਦੇ ਵਿੱਚੋਂ ਕਾਰਬਨ ਸੋਕ ਜਿਹੜੀ ਉਹ ਲਵੇ, ਰੀਨਿਊਏਬਲ ਰਿਸੋਰਸਿਸ ਜਿਹੜੀ ਉਹ ਵਰਤਣ ਦੇ ਨਾਲ। ਕੈਲੀਫੋਰਨੀਆ ਐਨਰਜੀ ਕਮਿਸ਼ਨ ਨੇ ਇੱਕ ਨਵਾਂ ਜਿਹੜਾ ਪਲਾਨ ਆ ਉਸ ਦੇ ਬਾਰੇ ਜਾਣਕਾਰੀ ਦਿੱਤੀ ਆ ਵੀ ਆਫਸ਼ੋਰ ਵਿੰਡ, ਕਿਉਂਕਿ ਹੁਣ ਕੈਲੀਫੋਰਨੀਆ ਪੂਰੇ ਦਾ ਪੂਰਾ ਜਿਹੜਾ ਵੈਸਟਰਨ ਕੋਸਟ ਦੇ ਉੱਤੇ ਹੈਗਾ ਆ, ਸੋ ਹਵਾਵਾਂ ਵੀ ਤੱਟ ਦੇ ਉੱਤੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਆ, ਸੋ ਉਸ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਆ। ਕਹਿੰਦੇ 20 ਗੀਗਾਵਾਟ ਦੀ ਐਨੂਅਲ ਐਨਰਜੀ ਆਫਸ਼ੋਰ ਵਿੰਡ ਫਾਰਮਸ ਦੇ ਉੱਤੇ ਜਨਰੇਟ ਕਰਨ ਦਾ ਇਹ ਪਲਾਨ ਇਹਨਾਂ ਨੇ ਬਣਾਇਆ ਆ 2045 ਤੱਕ। ਸੋ ਲੇਟਲੀ ਕੁਛ ਦਿਨ ਪਹਿਲਾਂ ਵੀ ਅਜਿਹੀਆਂ ਖਬਰਾਂ ਆਈਆਂ ਸੀ, ਕੁਛ ਵੀਕ ਪਹਿਲਾਂ ਵੀ ਇੱਕ ਦਿਨ ਕੈਲੀਫੋਰਨੀਆ ਦੀ 90% ਤੋਂ ਵੱਧ ਐਨਰਜੀ ਜਿਹੜੀ ਆ ਉਹ ਰੀਨਿਊਏਬਲ ਸੋਰਸਿਸ ਦੇ ਨਾਲ ਬਣੀ ਸੀ, ਜਿਨ੍ਹਾਂ 'ਚ ਸੋਲਰ ਜਿਹੜਾ ਉਹ ਮੁੱਖ ਤੌਰ ਦੇ ਉੱਤੇ ਸ਼ਾਮਲ ਸੀਗਾ। ਸੋ ਹੁਣ ਕਾਰਪ ਵਾਲਿਆਂ ਨੇ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ, ਇਹ ਘਰਾਂ ਨੂੰ ਲੈ ਕੇ ਵੀ ਜਿਹੜਾ ਉਹ ਦੇਖਣਾ ਆ, ਤੇ ਹੁਣ ਇਹ ਜਿਹੜਾ ਦੇਖਣਗੇ ਵੀ ਕਿੱਦਾਂ ਆਪਾਂ ਜ਼ਿਆਦਾ ਵਿੰਡ ਐਨਰਜੀ ਦੀ ਵਰਤੋਂ ਜਿਹੜੀ ਆ ਉਹ ਕਰ ਸਕੀਏ। ਆਲਰੇਡੀ ਹਰਜੋਤ ਸਿੰਘ, ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਅੱਗਾਂ ਦਾ ਜ਼ੋਰ ਵੀ ਚੱਲ ਰਿਹਾ ਆ। ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਜਿਹੜੀ ਵਾਈਲਡ ਫਾਇਰ ਆ ਉਹ ਤਕਰੀਬਨ 17,000 ਏਕੜ ਤੱਕ ਫੈਲ ਚੁੱਕੀ ਹੋ ਗਈ ਹੈ। 15 ਪ੍ਰਾਪਰਟੀਜ਼ ਉਹਨੇ ਡਿਸਟਰੋਏ ਕਰਤੀਆਂ। 3,000 ਰੈਜ਼ੀਡੈਂਟਸ ਨੂੰ ਉਹ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਪੈ ਰਿਹਾ ਹੈਗਾ ਆ। ਕੈਲੀਫੋਰਨੀਆ ਨੇ ਆਲਰੇਡੀ ਪਾਣੀ ਦੀ ਵਰਤੋਂ ਦੇ ਉੱਤੇ ਰੋਕ ਜਿਹੜੀ ਆ ਉਹ ਲਾਈ ਹੈਗੀ ਆ। ਕੋਲੋਰਾਡੋ ਰਿਵਰ ਜਿਹੜੀ ਲੰਘਦੀ ਹੈ ਗ੍ਰੈਂਡ ਕੈਨੀਅਨ ਦੇ ਵਿੱਚੋਂ, ਉਹਦੇ ਵਿੱਚ ਪਾਣੀ ਇੰਨਾ ਘੱਟ ਆ ਵੀ ਲੇਕ ਮੀਡ ਵਰਗੀਆਂ ਜਿਹੜੀਆਂ ਮੈਨ ਮੇਡ ਲੇਕਸ ਆ ਉਹ ਸੁੱਕਣ ਦੀ ਕਗਾਰ ਦੇ ਉੱਤੇ ਪਹੁੰਚੀਆਂ ਹੋਈਆਂ। ਸੋ ਸਥਿਤੀ ਆਉਣ ਵਾਲੇ ਜਿਹੜੇ ਸਾਲਾਂ ਦੇ ਵਿੱਚ, ਦਹਾਕਿਆਂ 'ਚ ਕਾਫੀ ਚਿੰਤਾਜਨਕ ਜਿਹੜੀ ਉਹ ਬਣਨ ਵਾਲੀ ਆ।
ਪਾਪੂਲੇਸ਼ਨ ਵੀ ਵੱਧ ਰਹੀ ਆ, ਐਨਰਜੀ ਦੀ ਵਰਤੋਂ ਵੀ ਵੱਧ ਰਹੀ ਆ, ਉਹ ਕਿੱਦਾਂ ਉਸ ਦਾ ਉਤਪਾਦਨ ਹੋਣਾ ਆ, ਉਹ ਵੱਡੇ ਸਵਾਲ ਨੇ। ਤੇ ਖਾਸ ਕਰਕੇ ਹੁਣ ਵਾਤਾਵਰਨ ਨੂੰ ਲੈ ਕੇ ਕਾਫੀ ਚਿੰਤਾ ਜਿਹੜੀ ਆ ਉਹ ਇਸ ਟਾਈਮ ਬਣੀ ਹੋਈ ਆ। ਸੋ ਇਸੇ ਤਹਿਤ ਇਹਨਾਂ ਦਾ ਇੱਕ ਪਲਾਨ ਜਿਹੜਾ ਉਹ ਆ, ਇਹ ਪੂਰਾ ਹੋਊਗਾ ਕਿ ਨਹੀਂ, ਕਿ ਇਹ ਵੀ ਫਾਸਟ ਟ੍ਰੇਨ ਵਾਂਗੂ, ਜਿਹੜੀ ਹਰਜੋਤ ਸਿੰਘ ਜੀ ਹਾਈ ਸਪੀਡ ਰੇਲ ਵਾਂਗੂ ਵਿੱਚ ਹੀ ਲਟਕਿਆ ਨਾ ਰਹਿ ਜਾਵੇ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਐਮਰਜੈਂਸੀ ਅਲਰਟਸ ਹੈਗੇ ਆ। ਬਹੁਤ ਸਾਰੇ ਆਪਣੇ ਸਰੋਤਿਆਂ ਨੂੰ ਉਹਨਾਂ ਦੇ ਮਤਲਬ ਦਾ ਨਹੀਂ ਪਤਾ ਵੀ ਕਿਹੜਾ ਅਲਰਟ ਕਿਹੜੇ ਟਾਈਮ ਦੇ ਉੱਤੇ ਲਾਇਆ ਜਾਂਦਾ ਆ। ਐਂਬਰ ਅਲਰਟ ਸਭ ਤੋਂ ਪਹਿਲਾਂ ਜੋ ਆ, ਜੇ ਕੋਈ ਬੱਚਾ ਕਿਡਨੈਪ ਹੋ ਜਾਂਦਾ ਆ, ਅਬਡਕਸ਼ਨ ਹੋ ਜਾਂਦੀ ਆ ਉਹਦੀ, ਤੇ ਉਸ ਟਾਈਮ ਦੇ ਉੱਤੇ ਜੇ 17 ਜਾਂ 17 ਸਾਲ ਤੋਂ ਘੱਟ ਉਮਰ ਦਾ ਬੱਚਾ ਆ, ਉਹ ਰਾਈਟ ਵੇ ਅਮਰੀਕਨ ਮਿਸਿੰਗ ਬ੍ਰੌਡਕਾਸਟ ਐਮਰਜੈਂਸੀ ਰਿਸਪੌਂਡ, ਜਿਹਨੂੰ ਐਂਬਰ ਅਲਰਟ ਕਹਿੰਦਾ ਆ, ਉਹ ਲਾਇਆ ਜਾਂਦਾ ਹੈਗਾ ਆ। CHP ਕਹਿੰਦੀ 911 ਨੂੰ ਇਮੀਡੀਏਟਲੀ ਕਾਲ ਕਰੋ ਜੇ ਤੁਹਾਡਾ ਬੱਚਾ ਅਬਡਕਟ ਹੁੰਦਾ ਆ। ਦੂਸਰਾ ਅਲਰਟ ਹੁੰਦਾ ਸਿਲਵਰ ਅਲਰਟ। ਸਿਲਵਰ ਅਲਰਟ ਦੇ ਵਿੱਚ ਇਹ ਆ ਵੀ ਜਦੋਂ ਕੋਈ ਬਜ਼ੁਰਗ ਬਿਮਾਰ ਹੈਗਾ ਆ, ਇੰਪੇਅਰਡ ਪਰਸਨ ਹੈਗਾ, ਉਹ ਮਿਸਿੰਗ ਹੋ ਜਾਂਦਾ, ਉਹ ਗਵਾਚ ਜਾਂਦਾ ਹੈਗਾ, ਉਸ ਨੂੰ ਰਿਪੋਰਟ ਕਰਨ ਦੇ ਲਈ ਸਿਲਵਰ ਅਲਰਟ ਕੀਤਾ ਜਾਂਦਾ ਆ। ਜੋ 65 ਸਾਲ ਤੋਂ ਉੱਪਰ ਦਾ ਬਜ਼ੁਰਗ ਹੈਗਾ, ਡਿਸੇਬਲ ਆ, ਇੰਪੇਅਰਡ ਹੋ ਗਿਆ, ਕਿਸੇ ਤਰ੍ਹਾਂ ਦਾ ਉਹਦਾ ਹੈਲਥ ਇਸ਼ੂ ਕਰਕੇ ਗਵਾਚ ਗਿਆ, ਸੋ ਉਹਦੇ ਸੰਬੰਧ ਦੇ ਵਿੱਚ ਸਿਲਵਰ ਅਲਰਟ ਕੀਤਾ ਜਾਂਦਾ ਆ। ਬਲੂ ਅਲਰਟ ਉਸ ਟਾਈਮ ਦੇ ਉੱਤੇ ਕੀਤਾ ਜਾਂਦਾ ਜਦੋਂ ਕਿਸੇ ਪੁਲਿਸ ਆਫੀਸਰ ਦੇ ਉੱਤੇ ਅਟੈਕ ਹੋ ਜਾਂਦਾ, ਕੋਈ ਵਾਇਲੈਂਟ ਅਟੈਕ ਕੋਈ ਪੁਲਿਸ ਆਫੀਸਰ ਦੇ ਉੱਤੇ ਕਰ ਦਿੰਦਾ ਹੈਗਾ। ਸੋ ਇਸੇ ਤਰ੍ਹਾਂ ਨਿਊਸਮ ਨੇ ਨਵਾਂ ਇੱਕ ਯੈਲੋ ਅਲਰਟ ਜਿਹੜਾ ਹੈ ਸਾਈਨ ਕੀਤਾ ਹੈਗਾ, ਜੋ ਜੁਲਾਈ 20 ਤੋਂ ਇਫੈਕਟਿਵ ਹੋ ਗਿਆ। ਸੋ ਇਹ ਉਹਨਾਂ ਡਰਾਈਵਰਸ ਨੂੰ ਕਵਰ ਕਰੂਗਾ ਜੋ ਹਿੱਟ ਐਂਡ ਰਨ ਦੇ ਵਿੱਚ ਇਨਵੋਲਵਡ ਹੈਗੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਕਪਲ ਆ, ਉਹ ਵਾਟਰਫਾਲ ਝਰਨੇ ਦੇ ਵਿੱਚ ਕਹਿੰਦੇ ਉਹ ਡਿੱਗ ਗਿਆ, ਜਿਸ ਕਰਕੇ ਇੱਕ ਦੀ ਮੌਤ ਹੋ ਗਈ ਹੈ ਤੇ ਦੂਜੇ ਨੂੰ ਜਿਹੜਾ ਉਹ ਬਚਾਇਆ ਗਿਆ। ਰਿਵਰਸਾਈਡ ਕਾਊਂਟੀ ਦੇ ਵਿੱਚ 20 ਫੁੱਟ ਦੇ ਇਸ ਝਰਨੇ ਦੇ ਵਿੱਚ ਇੱਕ ਬੰਦਾ ਤੇ ਇੱਕ ਜਿਹੜੀ ਔਰਤ ਆ, ਉਹ ਉੱਥੇ ਹਾਈਕ ਕਰਨ ਦੇ ਲਈ ਮੇ ਵੀ ਪਹੁੰਚੇ ਹੋਣਗੇ। ਸੈਨ ਬਰਨਰਡੀਨੋ ਮਾਊਂਟੇਨਸ ਦੇ ਵਿੱਚ ਇਹ ਘਟਨਾ ਵਾਰੀ 24 ਜੁਲਾਈ ਦੀ ਇਹ ਘਟਨਾ ਹੈ। ਉੱਥੋਂ ਦੇ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ, ਬੰਦਾ ਜਿਹੜਾ ਉੱਥੇ ਮੌਤ ਹੋ ਗਈ ਆ ਤੇ ਔਰਤ ਨੂੰ ਉੱਥੋਂ ਜਿਹੜਾ ਹੈਲੀਕਾਪਟਰ ਦੇ ਜ਼ਰੀਏ ਕੱਢ ਕੇ ਹਸਪਤਾਲ ਦੇ ਵਿੱਚ ਹੁਣ ਦਾਖਲ ਕਰਾਇਆ ਗਿਆ ਹੈਗਾ। ਬਿਗ ਫਾਲਸ ਇਸ ਜਗ੍ਹਾ ਦਾ ਨਾਂ ਹੈ, ਜਿੱਥੇ ਦੋਨੋਂ ਜਾਣੇ ਮੌਜੂਦ ਸੀਗੇ। ਇਹ ਪਹਿਲੀ ਵਾਰੀ ਨਹੀਂ ਹੋਇਆ ਹਰਜੋਤ ਸਿੰਘ ਜੀ, ਇਦਾਂ ਦੀਆਂ ਘਟਨਾਵਾਂ ਬਾਰ-ਬਾਰ ਬਹੁਤ ਸਾਰੇ ਸੈਲਾਨੀ ਥਾਵਾਂ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਨੇ। 43 ਸਾਲਾਂ ਦਾ ਇਹ ਰਹਿਣ ਵਾਲਾ ਸੀਗਾ ਰਿਵਰਸਾਈਡ ਦਾ, ਜਿਸ ਦੀ ਕਹਿੰਦੇ ਆ ਵੀ ਉਹ ਮੌਤ ਹੋਈ ਹੈਗੀ ਆ। ਸੋ ਬਹੁਤ ਮੰਦਭਾਗੀ ਜਿਹੜੀ ਇਹ ਘਟਨਾ ਆ, ਖਾਸ ਕਰਕੇ ਜਦੋਂ ਆਪਣੇ ਵੀ ਲੋਕ ਕੋਈ ਵੀ ਜਾਣਾ ਕਿਤੇ ਵੀ ਘੁੰਮਣ ਫਿਰਨ ਦੇ ਲਈ ਜਾਂਦਾ ਆ। ਅੱਜ ਕੱਲ੍ਹ ਕਈ ਦੀ ਨਾ ਫੋਟੋ ਦੇ ਚੱਕਰ ਦੇ ਵਿੱਚ ਬੰਦੇ ਦੀ ਜਾਨ ਜਿਹੜੀ ਉਹ ਚਲੀ ਜਾਂਦੀ ਹੈ। ਅੱਜ ਦਾ ਨਹੀਂ ਇਹ ਵਰਤਾਰਾ, ਕਈ ਸਾਲਾਂ ਤੋਂ ਆਪਾਂ ਨੂੰ ਇਹ ਦੇਖਣ ਨੂੰ ਮਿਲ ਰਿਹਾ। 2022 ਦੇ ਵਿੱਚ ਹੀ ਆਲਰੇਡੀ ਇਹ ਦੂਜੀ ਹਾਈਕਿੰਗ ਦੀ ਫੇਟਲ ਫਾਲ ਆ, ਵੀ ਦੋ ਵਾਰੀ ਇਦਾਂ ਦੇ ਇੰਸੀਡੈਂਟ ਵਾਪਰ ਚੁੱਕੇ ਆ ਜਿਹਦੇ ਵਿੱਚ ਲੋਕਾਂ ਦੀ ਮੌਤ ਹੋਈ ਆ। ਇਸ ਤੋਂ ਪਹਿਲਾਂ 2 ਮਈ ਨੂੰ 33 ਸਾਲਾਂ ਦਾ ਰੋਬਰਟ ਕੈਰੀ ਜੂਨੀਅਰ ਕੈਲੀ ਮੈਸਾ ਦਾ ਜਿਹੜਾ ਸੀਗਾ, ਉਹ ਵੀ ਬਿਗ ਫਾਲਸ ਵਾਟਰਫਾਲ ਦੇ ਬੇਸ ਦੇ ਵਿੱਚ ਡਿੱਗਾ ਸੀਗਾ। ਉਹ 80 ਫੁੱਟ ਤੋਂ ਡਿੱਗਾ ਸੀ ਤੇ ਮੌਕੇ ਤੇ ਹੀ ਉਸਦੀ ਜਿਹੜੀ ਉਹ ਮੌਤ ਹੋ ਗਈ ਸੀ। ਜੀ। ਅਗਲੀ ਖਬਰ ਵੱਲ ਚਲੀਏ। ਅੱਜ 4.3 ਮੈਗਨੀਚਿਊਡ ਦਾ ਭੂਚਾਲ ਐਨਸਿਨਾਡਾ ਟਾਊਨ ਦੇ ਲਾਗੇ ਛਾਗੇ ਆਇਆ ਹੈਗਾ। ਸੈਨ ਡੀਗੋ ਕਾਉਂਟੀ ਦੇ ਵਿੱਚ ਇਹ ਟਾਊਨ ਆ। US ਜੀਓਲੋਜੀਕਲ ਸਰਵੇ ਨੇ ਇਹ ਦੱਸਿਆ ਆ। ਏਜੰਸੀ ਨੇ ਇਹ ਦੱਸਿਆ ਵੀ ਐਲ ਸੋਜ਼ਲ ਇੱਕ ਛੋਟੀ ਕਮਿਊਨਿਟੀ ਆ, ਉੱਥੇ ਪਹਿਲਾਂ ਆਇਆ, ਉਸ ਤੋਂ ਬਾਅਦ ਐਨਸਿਨਾਡਾ ਜੋ ਮੈਕਸੀਕੋ ਦੇ ਵਿੱਚ ਆ ਉੱਥੇ ਆਇਆ, ਤੇ ਇਹ ਐਕਵਾ ਬਲੰਕਾ ਫਾਲਟ ਉੱਥੇ ਅਰਥਕੁਏਕ ਆਇਆ 80 ਮੀਲ ਲੰਮਾ, ਜੋ ਕਿ ਇਹ ਕਹਿੰਦੇ ਭਈ ਇਹ ਅਰਥਕੁਏਕ ਪ੍ਰੋਨ ਏਰੀਆ ਆ। 700 ਤੋਂ ਲੈ ਕੇ 800 ਸਾਲ ਦੇ ਵਿੱਚ ਇੱਕ ਮੇਜਰ ਅਰਥਕੁਏਕ ਇਸ ਫਾਲਟ ਲਾਈਨ ਦੇ ਲਾਗੇ ਆ ਸਕਦਾ, ਜਾਂ ਪਿਛਲੀ ਸਮਿਆਂ ਦੇ ਵਿੱਚ ਆਉਂਦਾ ਰਿਹਾ ਹੈਗਾ। ਇੱਕ ਸਿਸਮੋਲੋਜਿਸਟ ਸੈਨ ਡਿਏਗੋ ਸਟੇਟ ਯੂਨੀਵਰਸਿਟੀ ਦੇ ਟੌਮ ਰੌਕਵੈਲ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਅੱਜ ਦਾ ਅਰਥਕੁਏਕ 4.3 ਮੈਗਨੀਚਿਊਡ ਦਾ ਸੀ। ਇਸ ਤੋਂ ਪਹਿਲਾਂ ਕਹਿੰਦੇ 300 ਸਾਲ ਪਹਿਲਾਂ ਇੱਕ ਬਹੁਤ ਵੱਡਾ ਅਰਥਕੁਏਕ ਇਸੇ ਹੀ ਏਰੀਏ ਦੇ ਵਿੱਚ ਆਇਆ ਸੀਗਾ।
USA ਜਿਓਲੋਜੀਕਲ ਸਰਵੇ ਨੇ ਦੱਸਿਆ ਵੀ ਇਸ ਭੂਚਾਲ ਨੂੰ ਲੋਕਾਂ ਨੇ ਚੁੱਲਾ ਵਿਸਟਾ, ਸੈਨ ਡਿਏਗੋ, ਐਨਸੀਨਾਟਸ, ਓਸ਼ਨ ਸਾਈਡ ਤੇ ਸੈਨ ਮਾਰਕੋਸ ਏਰੀਏ ਦੇ ਵਿੱਚ ਮਹਿਸੂਸ ਕੀਤਾ। ਜੀ। ਆਪਾਂ ਸਵੇਰੇ ਦੱਸ ਰਹੇ ਸੀਗੇ ਵੀ ਪੋਪ ਕੈਨੇਡਾ ਦੇ ਵਿੱਚ ਪਹੁੰਚੇ ਆ ਤੇ ਉੱਥੋਂ ਦੇ ਮੂਲ ਨਿਵਾਸੀਆਂ ਤੋਂ ਮਾਫ਼ੀ ਜਿਹੜੀ ਉਹ ਮੰਗਣ ਜਾ ਰਹੇ ਆ। ਅੱਜ ਉਹਨਾਂ ਨੇ ਇਹ ਮਾਫ਼ੀ ਜਿਹੜੀ ਉਹ ਮੰਗੀ ਆ। ਕੁਛ ਜਿਹੜੇ ਮੂਲ ਨਿਵਾਸੀ ਨੇ ਕਿਹਾ ਵੀ ਦੇਰ ਆ ਤੇ ਇਨਫ ਨਹੀਂ ਹੈਗਾ। ਉਹਨਾਂ ਨੇ ਕਿਹਾ ਵੀ ਜਿਹੜੇ ਕ੍ਰਿਸਚਨ ਸਕੂਲਾਂ ਨੇ ਉਸ ਟਾਈਮ ਦੇ ਉੱਤੇ ਧੱਕਾ ਮੂਲ ਨਿਵਾਸੀਆਂ ਦੇ ਨਾਲ ਕੀਤਾ, ਉਸ ਦੇ ਲਈ ਅਸੀਂ ਮਾਫ਼ੀ ਮੰਗਦੇ ਆ। ਇਹ ਪੋਪ ਫਰਾਂਸਿਸ ਕੈਨੇਡਾ ਦੇ ਵਿੱਚ ਜਾ ਕੇ ਹੀ ਉਹਨਾਂ ਨੇ ਇਹ ਜਿਹੜੀ ਉਹ ਮਾਫ਼ੀ ਆ ਉਹ ਮੰਗੀ ਆ। ਮੈਸਵਾਸਿਸ ਐਲਬਰਟਾ ਦੇ ਵਿੱਚ ਇਹ ਉੱਥੇ ਪਹੁੰਚੇ ਸੀ। ਇਸ ਨੂੰ ਲੈਂਡ ਆਫ 4 ਕ੍ਰੀ ਨੇਸ਼ਨਸ ਵੀ ਜਿਹੜਾ ਉਹ ਆਖਿਆ ਜਾਂਦਾ ਹੈਗਾ ਆ। ਉੱਥੇ ਜਾ ਕੇ ਇਹਨਾਂ ਨੇ ਇਹ ਮਾਫ਼ੀ ਮੰਗੀ ਆ। ਹਜ਼ਾਰਾਂ ਹੀ ਬੱਚਿਆਂ ਦੀ ਜਿਨ੍ਹਾਂ ਦੀ ਮੌਤ ਹੋ ਗਈ ਸੀ ਇਹਨਾਂ ਸਕੂਲਾਂ ਦੇ ਵਿੱਚ, ਉਸ ਨੂੰ ਲੈ ਕੇ ਆ। ਕਹਿੰਦੇ ਵੀ ਭਾਵੇਂ ਆਪਾਂ ਨੂੰ ਅਸਲ ਨੰਬਰ ਅੱਜ ਤੱਕ ਕਦੀ ਵੀ ਜਿਹੜਾ ਉਹ ਨਾ ਪਤਾ ਲੱਗੇ, ਪਰ ਇਹ ਕਹਿੰਦੇ ਆ ਵੀ 1.5 ਲੱਖ ਕੈਨੇਡਾ ਦੇ ਫਸਟ ਨੇਸ਼ਨ ਟਰਾਈਬਸ ਦੇ ਬੱਚੇ 139 ਸਕੂਲਾਂ ਦੇ ਵਿੱਚ ਉਹ ਦਾਖਲ ਕਰਾਏ ਗਏ ਸੀਗੇ। 1.5 ਸ਼ਤਾਬਦੀ 150 ਸਾਲ ਤੱਕ ਇਹ ਕੈਥੋਲਿਕ ਚਰਚ ਦੇ ਜਿਹੜੇ ਸਕੂਲ ਚੱਲੇ ਸੀ ਉਸ ਟਾਈਮ ਦੇ ਉੱਤੇ ਗਵਰਨਮੈਂਟ ਕੰਟਰੈਕਟ ਦੇ ਅੰਡਰ, ਜਦੋਂ ਇਹ ਸਭ ਕੁਛ ਜ਼ੁਲਮ ਜਿਹੜਾ ਉਹ ਹੋ ਰਿਹਾ ਸੀ। ਅਧਿਕਾਰਤ ਤੌਰ ਦੇ ਉੱਤੇ ਮਰਨ ਵਾਲੇ ਬੱਚਿਆਂ ਦਾ ਆંકੜਾ 4120 ਜਿਹੜਾ ਆ ਉਹ ਦੱਸਿਆ ਜਾਂਦਾ ਆ। ਹੁਣ ਤੱਕ 200 ਪਿਛਲੇ ਸਾਲ ਹੀ 215 ਬੱਚਿਆਂ ਦੀਆਂ ਜਿਹੜੀਆਂ ਗ੍ਰੇਵਜ਼ ਆ, ਅਨਮਾਰਕਡ ਗ੍ਰੇਵਜ਼ ਆ, ਉਹ ਜਿਹੜੀਆਂ ਲੱਭੀਆਂ ਸੀਗੀਆਂ ਕੈਮਲੂਪਸ ਦੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ। ਸੋ ਇਹ ਕਹਿੰਦੇ ਉਸ ਟਾਈਮ ਦਾ ਸਭ ਤੋਂ ਵੱਡਾ ਸਕੂਲ ਕੈਨੇਡਾ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਮੰਨਿਆ ਜਾਂਦਾ ਸੀ। 500 ਤੋਂ ਵੱਧ ਬੱਚਾ ਉੱਥੇ ਪੜ੍ਹਦਾ ਸੀ 1950 ਦੇ ਦਹਾਕੇ ਦੇ ਵਿੱਚ। ਜੀ ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਤੇ ਆਪਾਂ ਜੋ ਸਟਾਕ ਮਾਰਕੀਟ ਆ ਉਹਦੀ ਵੀ ਗੱਲਬਾਤ ਕਰਦੇ ਜਾਣੇ ਆ। ਬਿਲਕੁਲ ਜੀ। ਜੀ ਯੋਸੇਮਿਟੀ ਦਾ ਆਪਾਂ ਤੁਹਾਨੂੰ ਦੱਸੇ ਦਿੱਤਾ ਹੈ ਵੀ ਉੱਥੇ ਕਾਫੀ ਤੇਜ਼ੀ ਦੇ ਨਾਲ ਅੱਗ ਵੱਧ ਰਹੀ ਹੈ। ਹੁਣ 16,000 ਏਕੜ ਤੋਂ ਵੱਧ ਏਰੀਆ ਅੱਗ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ ਤੇ ਪਿਛਲੇ 24 ਘੰਟਿਆਂ ਦੇ ਵਿੱਚ 403 ਤੋਂ ਵੱਧ ਕੇ 293 ਤੱਕ ਜੋ ਫਾਇਰ ਦੇ ਪਰਸਨਲਸ ਆ, ਫਾਇਰ ਫਾਈਟਰਸ ਆ, ਉਹ ਇਸ ਨੂੰ ਫਾਈਟ ਕਰ ਰਹੇ ਆ। USA ਦੇ ਵਿੱਚ ਅੱਜ ਦੇ ਦਿਨ ਦੇ ਹਿਸਾਬ ਨਾਲ ਸਭ ਤੋਂ ਵੱਡੀ ਅੱਗ ਇਹ ਇਸ ਟਾਈਮ ਦੇ ਉੱਤੇ ਲੱਗੀ ਹੋਈ ਆ ਤੇ ਅਨਫੋਰਚੂਨੇਟਲੀ ਓਨਲੀ 10% ਸਿਰਫ ਕੰਟੇਨਡ ਹੈਗੀ ਆ। 26 ਸਕੁਅਰ ਮਾਈਲ ਤੋਂ ਵੱਧ ਦਾ ਏਰੀਆ ਇਸ ਨੇ ਆਲਰੇਡੀ ਆਪਣੀ ਲਪੇਟ ਦੇ ਵਿੱਚ ਲੈ ਲਿਆ। ਜੀ, ਬਾਕੀ ਹੁਣ ਜੇ ਮਾਰਕੀਟਸ ਦੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇਸ ਸਾਲ ਦੇ ਵਿੱਚ ਫੈਡ ਕਹਿ ਰਿਹਾ ਵੀ 3 ਵਾਰੀ ਹੋਰ ਉਹਨਾਂ ਨੇ ਇੰਟਰਸਟ ਰੇਟ ਵਧਾਉਣੇ ਆ। ਇੱਕ ਤਾਂ ਪਰਸੋਂ ਖਬਰ ਆ ਜਾਣੀ ਆ ਇਹ ਵਾਲੀ ਵੀ ਅੱਧਾ ਵੱਧਦਾ, ਪੌਣਾ ਵੱਧਦਾ ਕਿ 1%, 1% ਤਾਂ ਸ਼ਾਇਦ ਨਾ ਵਧਾਉਣ, ਪਰ ਪੌਣਾ % ਸਾਰੇ ਜਾਣੇ ਮੰਨੀ ਬੈਠੇ ਆ ਵੀ 75 ਬੇਸਿਸ ਪੁਆਇੰਟ ਦੇ ਨਾਲ ਇੰਟਰਸਟ ਰੇਟ ਆ ਉਸ ਨੂੰ ਵਧਾਇਆ ਜਾਵੇਗਾ। 1994 ਤੋਂ ਬਾਅਦ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹਾਈਕ ਕਹਿੰਦੇ ਉਹ ਹੋਊਗੀ। 1.5 ਤੋਂ ਪੌਣੇ 2% ਦੇ ਵਿੱਚ ਇੱਥੇ ਬੈਂਚਮਾਰਕ ਉਹ ਬਣ ਜਾ ਰਿਹਾ ਆ। ਇਹ ਵੀ ਦੱਸਦੇ ਜਾਈਏ ਵੀ ਫੈਡ ਕਿੱਦਾਂ ਸੋਚਦਾ ਵੀ ਇੰਟਰਸਟ ਰੇਟ ਵਧਣ ਦੇ ਨਾਲ ਇਨਫਲੇਸ਼ਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਆ। ਉਹਨਾਂ ਦਾ ਇਹ ਮੰਨਣਾ ਵੀ ਹਾਇਰ ਇੰਟਰਸਟ ਰੇਟ ਦੇ ਨਾਲ ਜੇ ਕਿਸੇ ਨੇ ਇੱਦਾਂ ਲੋਨ ਲੈਣੇ ਆ ਜਾਂ ਸਪੈਂਡਿੰਗ ਕਰਨੀ ਆ, ਉਹ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਜਿਹਦੇ ਨਾਲ ਡਿਮਾਂਡ ਜਿਹੜੀ ਆ ਆਟੋਮੈਟਿਕਲੀ ਘੱਟ ਜਾਂਦੀ ਆ। ਜਦੋਂ ਡਿਮਾਂਡ ਘੱਟ ਜਾਂਦੀ ਆ ਤਾਂ ਫਿਰ ਜਿਹੜੀ ਸਪਲਾਈ ਦੇ ਪ੍ਰਾਈਸਿਸ ਹੁੰਦੇ ਆ ਉਹ ਵੀ ਹੌਲੀ-ਹੌਲੀ ਥੱਲੇ ਆਉਣੇ ਸ਼ੁਰੂ ਹੋ ਜਾਂਦੇ ਆ। ਸੋ 2022 ਦੇ ਵਿੱਚ ਇਸੇ ਸਾਲ ਦੇ ਵਿੱਚ ਇੱਕ ਤਾਂ ਇਸ ਹਫ਼ਤੇ 'ਚ, ਉਸ ਤੋਂ ਇਲਾਵਾ 2 ਵਾਰੀ ਹੋਰ ਜਿਹੜੀ ਫੈਡ ਨੇ ਇੰਟਰਸਟ ਰੇਟ ਨੂੰ ਜਿਹੜਾ ਉਹ ਵਧਾਉਣਾ ਆ। ਆਪਾਂ ਸਵੇਰੇ ਵੀ ਇਹ ਗੱਲ ਕਰ ਰਹੇ ਸੀ, ਆਹ ਜਿਹੜਾ ਹਫ਼ਤਾ ਬਹੁਤ ਕਰੂਸ਼ਲ ਜਿਹੜਾ ਹਫ਼ਤਾ ਆ। ਅਰਥ ਸ਼ਾਸਤਰੀ ਜਿਹੜੇ ਉਹ ਆਖ ਰਹੇ ਆ ਰਿਪੋਰਟਸ ਬਹੁਤ ਜ਼ਿਆਦੀਆਂ ਤਗੜੀਆਂ ਇਸ ਦੇ ਵਿੱਚ ਇਸ ਵੀਕ 'ਚ ਆਉਣੀਆਂ ਆ। GDP ਦੀ ਰਿਪੋਰਟ ਇਸ ਦੇ ਵਿੱਚ ਆਉਣੀ ਆ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਜਿਹੜੀਆਂ ਅਰਨਿੰਗ ਰਿਪੋਰਟਸ, ਜਿਹਨੂੰ ਆਖਿਆ ਜਾਂਦਾ ਵੀ ਇਸ ਕੁਆਟਰ 'ਚ ਮੁਨਾਫੇ 'ਚ ਰਹੇ ਜਾਂ ਘਾਟੇ 'ਚ ਰਹੇ, ਉਹ ਆਉਣਾ ਆ। ਸੋ ਮਾਰਕੀਟ ਕਿਸ ਪਾਸੇ ਵੱਲ ਨੂੰ ਜਾਊਗੀ, ਇਹ ਇਹਨਾਂ ਜਿਹੜੀਆਂ ਵੱਡੀ ਟੈਕਨੋਲੋਜੀ ਦੇ ਅਰਨਿੰਗਸ ਦੇ ਉੱਤੇ ਕਹਿੰਦੇ ਵੀ ਕਾਫੀ ਹੱਦ ਤੱਕ ਨਿਰਭਰ ਕਰੂਗਾ। ਸੋ ਹੁਣ ਦੇਖਦੇ ਹਾਂ
ਇਹ ਕੀ ਹੁੰਦਾ। ਪਰ ਉੱਦਾਂ ਜੇ ਅੱਜ ਦੇ ਆંકੜੇ ਦੱਸਦੇ ਜਾਈਏ ਤਾਂ ਅੱਜ 91 ਪੁਆਇੰਟਾਂ ਦਾ ਵਾਧਾ ਹੋਇਆ। ਡਾਓ ਜੋਨਸ 31,990 ਤੇ ਬੰਦ ਹੋਇਆ। ਨੈਸਡੈਕ 5 ਪੁਆਇੰਟ ਵੱਧ ਕੇ 3967 ਤੇ। S&P ਜਿਹੜਾ ਉਹ 5 ਪੁਆਇੰਟ ਵਧਿਆ ਸੀ 3966 ਤੇ ਨੈਸਡੈਕ ਦੇ ਵਿੱਚ 51 ਪੁਆਇੰਟਾਂ ਦੇ ਘਾਟੇ ਤੋਂ ਬਾਅਦ ਚ 11,783 ਦੇ ਉੱਤੇ। ਸੋਨੇ ਦਾ ਭਾਅ $1719 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $96 ਪ੍ਰਤੀ ਬੈਰਲ। 10-year yield 2.78%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ ਫਿਰ ਜਿਹੜੇ ਇਹ ਥੱਲੇ ਨੂੰ ਆਏ ਆ। $21,061 ਦੇ ਉੱਤੇ ਰਿਹਾ ਆ। ਇਥੀਰੀਅਮ ਜਿਹੜਾ ਆ ਉਹ $1,423 ਦੇ ਬਰਾਬਰ ਇਸ ਮੌਕੇ ਚੱਲ ਰਿਹਾ ਆ। ਸੋ ਜੇ ਆਪਾਂ ਦੇਖੀਏ ਡਾਓ ਜੋਨ ਭਾਵੇਂ ਉੱਤੇ ਗਿਆ, ਨੈਸਡੈਕ ਥੱਲੇ ਗਿਆ ਕਿਉਂਕਿ ਬਿਗ ਟੈਕਨੋਲੋਜੀ ਦੀਆਂ ਜਿਹੜੀਆਂ ਅਰਨਿੰਗ ਰਿਪੋਰਟਸ ਆਉਣੀਆਂ ਆ। ਸੋ ਇਨਵੈਸਟਰ ਹਾਲ ਦੀ ਘੜੀ ਵੇਟ ਕਰ ਰਹੇ ਆ ਵੀ ਕੀ ਜਿਹੜਾ ਉਹ ਹੋਵੇਗਾ। ਜੀ ਸੋ ਬਿਲਕੁਲ ਰੀਟੇਲਰਸ ਦਾ ਵੀ ਬੁਰਾ ਹਾਲ ਆ। ਵਾਲਮਾਰਟ ਦੇ ਜੋ ਸ਼ੇਅਰਸ ਆ ਲਗਭਗ 8% ਡਾਊਨ ਗਏ ਆ ਜਦੋਂ ਉਹਨੇ ਲੋਅਰ ਕਰ ਦਿੱਤੀ ਵੀ ਕੁਆਟਰਲੀ ਤੇ ਫੁੱਲ ਈਅਰ ਪ੍ਰੋਫਿਟ। ਤੇ ਇਸੇ ਤਰ੍ਹਾਂ ਟਾਰਗੇਟ ਦੇ ਵੀ 5% ਡਾਊਨ, ਐਮਾਜ਼ੋਨ 4% ਡਾਊਨ, ਮੇਸੀਜ਼ ਤੇ ਡਾਲਰ ਜਨਰਲ ਲਗਭਗ 3% ਡਾਊਨ ਤੇ ਕਾਸਕੋ 2% ਡਾਊਨ। ਹੁਣ ਆਪਾਂ ਹਿਸਾਬ ਲਾ ਲਓ ਵੀ ਜਦੋਂ ਕਾਸਕੋ 'ਚ ਜਾਂਦੇ ਸੀ ਕੁਛ ਮਹੀਨੇ ਪਹਿਲਾਂ ਧੱਕੇ ਪੈਂਦੇ ਸੀ, ਖਾਲੀ ਹੁੰਦੇ ਸੀ ਉਹਨਾਂ ਦੇ ਸ਼ੈਲਫ, ਇੰਨਾ ਜ਼ਿਆਦਾ ਜਿਹੜੀ ਉਸ ਟਾਈਮ ਦੇ ਉੱਤੇ ਵਿਕਰੀ ਸੀਗੀ। ਤੇ ਬਾਕੀ ਜਿਹੜੀ ਇੰਟਰਸਟ ਰੇਟ ਦੀ ਤੁਸੀਂ ਗੱਲ ਕੀਤੀ ਆ, ਮੈਂ ਆਪਣੀ ਲਾਈਫ 'ਚ USA 'ਚ 9% ਦੇ ਕਰੀਬ ਇੰਟਰਸਟ ਰੇਟ ਦੇਖਿਆ ਆ। ਬਹੁਤ ਸਾਰੇ ਲੋਕਾਂ ਨੇ 14, 15, 16% ਵੀ ਇੰਟਰਸਟ ਰੇਟ ਦੇਖਿਆ ਮੌਰਗੇਜ ਦੇ ਉੱਤੇ। ਸੋ ਜਿਸ ਹਿਸਾਬ ਨਾਲ ਇਹ ਕਹਿੰਦੇ ਵੀ 3 ਕੁਆਰਟਰਸ ਹੁਣ ਵਧਾ ਦੇਣਾ, 3 ਵਾਰੀ ਹੋਰ ਵਧਾਉਣਾ, ਤੇ ਮੈਨੂੰ ਲੱਗਦਾ ਵੀ 8-9% ਤਾਈਂ ਈਅਰ ਐਂਡ ਤੱਕ ਇਹ ਮੌਰਗੇਜ ਦੇ ਰੇਟ ਚਲੇ ਜਾਣੇ ਆ। ਤੇ ਇੱਕ $US ਦੀ ਕੀਮਤ ਇੰਡੀਆ ਦੇ 79 ਰੁਪਏ ਤੇ 72 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸ ਦਈਏ ਵੀ ਆਪਣੇ ਪੰਜਾਬੀ ਰੇਡੀਓ USA ਦੇ ਨਵੇਂ ਟੀਮ ਦੇ ਮੈਂਬਰ ਪਿਛਲੇ ਹਫ਼ਤੇ ਤੋਂ ਜੁੜੇ ਹੋਏ ਆ। ਆਪਣੇ ਦੀਪਕ ਸ਼ਰਮਾ ਜੀ, ਉਹ ਹਰ ਰੋਜ਼ ਸ਼ਾਮ ਨੂੰ 8:30 ਵਜੇ ਬਲਤੇਜ ਪੰਨੂ ਉਹਨਾਂ ਦੀ ਜਗ੍ਹਾ ਦੇ ਉੱਤੇ ਆਪਣੀਆਂ ਖਬਰਾਂ ਲੈ ਕੇ ਆਉਂਦੇ ਆ। ਸਵੇਰ ਨੂੰ 8 ਵਜੇ ਦੇ ਕਰੀਬ ਪ੍ਰਵੀਨ ਤੇ ਮਿੰਟੂ ਗੁਰਸਰੀਆ ਜੀ ਹੁੰਦੇ ਆ। ਸੋ 24 ਆਵਰ ਰੇਡੀਓ ਸਟੇਸ਼ਨ ਆ। ਕਈ ਵਾਰੀ ਆਪਣੇ ਸਰੋਤੇ ਵੱਖ-ਵੱਖ ਪ੍ਰੋਗਰਾਮ ਸੁਣਦੇ ਆ। ਸੋ ਸਾਰੇ ਪ੍ਰੋਗਰਾਮ ਸੁਣਿਆ ਕਰੋ, ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦੇ ਹੈਗੇ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।